एडे खतरनाक डाकू जिन्हां ने समुंदरी दे विच बाईपास ते डॉल्फिन वालियां ते सीधी फायरिंग की और उहदी वीडियो बनी हुई CCD वाले उन्हां दे पिछे पिछे ने। यकीन करो कि उन्हां दियां पुराणियां वीडियो तुसीं देख लवो ना ते तुसीं कन्नां नूं हत्थ लावो ते सदीक चीमे नूं कहो कि जनाब तुसीं की काम करता, यानी कि इंज करके फ्लाइंग किस मारो उहनूं। अस्सलाम वालेकुम। अच्छा जी, फैसलाबाद दे विच क्राइम कंट्रोल डिपार्टमेंट दे खड़ाक जारी आ। ਅੱਜ ਜਨਾਬੇ ਲਈ CCD ਦੇ ਨਾਲ ਡਾਕੂਆਂ ਦਾ ਇੱਕ ਮੁਕਾਬਲਾ ਆਇਆ ਜਿਹਦੇ ਵਿੱਚ ਦੋ ਖਤਰਨਾਕ ਡਾਕੂ ਜਿਹੜੇ ਆ ਨਾ ਉਹ ਪਾਰ ਹੋ ਗਏ, ਯਾਨੀ ਕਿ ਉਹਨਾਂ ਨੂੰ ਜਹੰਨਮ ਵਾਸਲ ਕਰ ਦਿੱਤਾ ਗਿਆ। CCD ਦਾ ਇੰਚਾਰਜ ਸਦੀਕ ਚੀਮਾ ਜਿਹੜਾ ਵਾ ਉਹ ਰੇਡ ਕਰਨ ਵਾਸਤੇ ਆਪਣੀ ਟੀਮ ਦੇ ਨਾਲ ਜਾ ਰਿਹਾ ਸੀ। ਜਦੋਂ ਅੱਗੇ ਜਾ ਕੇ ਵੇਖਦਾ ਵਾ ਕਿ ਰੋਡ ਦੇ ਉੱਪਰ ਝਾੜੀਆਂ ਪੱਥਰ ਪੁੱਤਰ ਸੁੱਟ ਕੇ ਨਾ ਉਹਨਾਂ ਨੇ ਡਾਕੂਆਂ ਨੇ ਰੋਡ ਬੰਦ ਕੀਤਾ ਹੋਇਆ ਸੀਗਾ ਤੇ ਸ਼ਹਿਰੀਆਂ ਨੂੰ ਲੁੱਟਦੇ ਪਏ ਸੀ। ਜਦੋਂ ਇਹਨਾਂ ਨੇ ਦੇਖਿਆ, ਜ਼ਾਹਰੀ ਬਾਤ ਆ ਪੁਲਿਸ ਦਾ ਇੱਕ ਡਿਪਾਰਟਮੈਂਟ ਆ, ਇਹਨਾਂ ਨੇ ਆਪਣੀਆਂ ਬੰਦੂਕਾਂ ਜਿਹੜੀਆਂ ਉਹ ਸਿੱਧੀਆਂ ਕਰ ਲਈਆਂ। ਜਦੋਂ ਬੰਦੂਕਾਂ ਸਿੱਧੀਆਂ ਕੀਤੀਆਂ ਤੇ ਡਾਕੂਆਂ ਨੇ ਵੀ ਜਨਾਬੇ ਲਈ ਆਪਣੀਆਂ ਬੰਦੂਕਾਂ ਸਿੱਧੀਆਂ ਕਰ ਲਈਆਂ। ਉਹਨਾਂ ਕੋਲ ਵੀ ਜੋ ਕੁਛ ਹੈ ਸੀਗਾ। ਖੈਰ ਜੀ, ਇਹਨਾਂ ਦਾ ਇਹ ਕਹਿਣਾ ਵਾ ਕਿ ਮੁਕਾਬਲਾ ਜਿਹੜਾ ਉਹਨਾਂ ਦੇ ਨਾਲ ਸ਼ੁਰੂ ਹੋ ਗਿਆ। ਜਦੋਂ ਮੁਕਾਬਲਾ ਸ਼ੁਰੂ ਹੋਇਆ ਤੇ ਇੰਚਾਰਜ CCD ਸਦੀਕ ਚੀਮੇ ਨੇ ਕੰਟਰੋਲ ਤੇ ਕਾਲ ਕੀਤੀ ਕਿ ਸਾਡਾ ਡਾਕੂਆਂ ਦੇ ਨਾਲ ਮੁਕਾਬਲਾ ਹੋਣ ਡਿਆ ਵਾ। ਪੁਲਿਸ ਦੀ ਭਾਰੀ ਨਫਰੀ SHO ਤੇ ਬਾਕੀ ਜਿੰਨੀ ਵੀ ਨਫਰੀ ਸੀ ਉਹ ਸਾਰੀ ਮੌਕੇ ਤੇ ਪਹੁੰਚ ਗਈ। ਮੁਕਾਬਲੇ ਦਾ ਸਿਲਸਿਲਾ ਜਾਰੀ ਰਿਹਾ ਤੇ ਜਦੋਂ ਇਹਨਾਂ ਨੇ ਜਾ ਕੇ ਦੇਖਿਆ ਹੁਣ ਫਾਇਰਿੰਗ ਰੁਕ ਗਈ ਆ ਤੇ ਦੋ ਡਾਕੂ ਜਿਹੜੇ ਸੀਗੇ ਜ਼ਖਮੀ ਹਾਲਤ ਦੇ ਵਿੱਚ ਪਏ ਹੋਏ ਸੀ। ਇੰਨੇ ਖਤਰਨਾਕ ਡਾਕੂ, ਯਕੀਨ ਕਰੋ ਕਿ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਤੁਸੀਂ ਦੇਖ ਲਵੋ ਨਾ ਤੇ ਤੁਸੀਂ ਕੰਨਾਂ ਨੂੰ ਹੱਥ ਲਾਵੋ ਤੇ ਸਦੀਕ ਚੀਮੇ ਨੂੰ ਕਹੋ ਕਿ ਜਨਾਬ ਤੁਸੀਂ ਕੀ ਕੰਮ ਕਰਤਾ, ਯਾਨੀ ਕਿ ਇੰਜ ਕਰਕੇ ਫਲਾਈਂਗ ਕਿਸ ਮਾਰੋ ਸਦੀਕ ਚੀਮੇ ਨੂੰ ਕਿ ਐਡੇ ਖਤਰਨਾਕ ਡਾਕੂ ਜਿਨ੍ਹਾਂ ਨੇ ਸਮੁੰਦਰੀ ਦੇ ਵਿੱਚ ਬਾਈਪਾਸ ਤੇ ਡੌਲਫਿਨ ਵਾਲਿਆਂ ਤੇ ਸਿੱਧੀ ਫਾਇਰਿੰਗ ਕੀਤੀ ਔਰ ਉਹਦੀ ਵੀਡੀਓ ਬਣੀ ਹੋਈ। ਪਤਾ ਨਹੀਂ ਕਿੰਨੀ ਦੇਰ ਸਮੁੰਦਰੀ ਬਾਈਪਾਸ ਤੇ ਉਹ ਫਾਇਰਿੰਗ ਜਾਰੀ ਰਹੀ। ਜਦੋਂ ਅੱਜ ਉਹ ਮੈਂ 4 ਸਾਲ ਬਾਅਦ ਵੀਡੀਓ ਦੇਖੀ ਤੇ ਯਕੀਨ ਕਰੋ ਅੱਜ ਵੀ ਨਾ ਉਹ ਫਾਇਰਿੰਗ ਦੇਖ ਕੇ ਦਹਿਸ਼ਤ ਪੈਦਾ ਹੋ ਜਾਂਦੀ ਆ ਕਿ ਯਾਰ ਐਡੇ ਖਤਰਨਾਕ ਡਾਕੂ ਸੀਗੇ ਜਿਹੜੇ ਅੱਜ ਮੁਕਾਬਲੇ ਦੇ ਵਿੱਚ ਪਾਰ ਹੋ ਗਏ। ਖੈਰ ਜੀ, ਪਹਿਲੇ ਪੁਲਿਸ ਦੀ ਇਨਸੀਡੈਂਟ ਰਿਪੋਰਟ ਪੜ੍ਹ ਲਈਏ, ਫਿਰ ਇਹਨਾਂ ਦੇ ਹੋਰ ਗੱਲ ਕਰਾਂਗੇ ਕਿ ਇਹ ਕਰਦੇ ਕੀ ਰਹੇ ਸੀਗੇ। SHO ਠਿਕਰੀ ਵਾਲੇ ਵੱਲੋਂ ਇੱਕ ਰਿਪੋਰਟ ਬਣੀ ਹੈ। ਇਹਦੇ 'ਚ ਇਹ ਕਹਿੰਦੇ ਆ ਕਿ ਸਦੀਕ ਚੀਮਾ ਇੰਚਾਰਜ CCD ਲੈਲਪੁਰ ਨੇ ਬਜ਼ਰੀਆ ਕਾਲ ਕੰਟਰੋਲ ਤੇ ਦੱਸਿਆ ਕਿ ਅਸੀਂ ਰੇਡ ਕਰਨ ਵਾਸਤੇ ਜਾ ਰਹੇ ਸੀ। ਜਿਹੜੀ ਗੱਲ ਮੈਂ ਤੁਹਾਨੂੰ ਅੱਗੇ ਦੱਸੀ ਆ, ਅੱਗੇ ਜਾਂਦੇ ਆ ਜੀ। ਡਾਕੂ ਆਪਣੀ ਮੋਟਰਸਾਈਕਲ ਛੱਡ ਕੇ ਭੱਜ ਗਏ। ਜਦੋਂ ਜਵਾਬੀ ਫਾਇਰਿੰਗ ਕੀਤੀ ਗਈ, ਬਾਗ ਵੱਲ ਨੂੰ ਗਏ, ਅਸੀਂ ਵੀ ਉਹਦੇ ਪਿੱਛੇ ਚਲੇ ਗਏ। ਆਪਣੀਆਂ ਸਾਈਡਾਂ ਸੂੜਾਂ ਦੇਖ ਕੇ ਜਨਾਬੇ ਵਾਲੀ ਫਾਇਰਿੰਗ ਦਾ ਸਿਲਸਿਲਾ ਜਿਹੜਾ ਸੀ ਉਹ ਜਾਰੀ ਰਿਹਾ। ਜਾ ਕੇ ਦੇਖਿਆ ਤੇ ਦੋ ਡਾਕੂ ਜ਼ਖਮੀ ਹਾਲਤ ਦੇ ਵਿੱਚ ਪਏ ਹੋਏ ਸੀ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਦੱਸਿਆ ਜੀ ਮੇਰਾ ਨਾਮ ਬਲਾਲ ਵਲਦ ਮੁਹੰਮਦ ਯੂਨਸ ਤਾਜ ਕਲੋਨੀ ਦਾ ਰਹਿਣ ਵਾਲਾ। ਇਸ ਬੰਦੇ ਤੇ 50 ਮੁਕੱਦਮੇ ਨੇ, ਯਾਨੀ ਕਿ 50 ਪੂਰੀ ਕੀਤੀ ਹੋਈ ਹੈ। ਇਸ ਬੰਦੇ ਨੇ ਚੋਰੀਆਂ, ਡਕੈਤੀਆਂ, ਰੇਪ, ਕਤਲ, ਇਕਦਾਮੇ ਕਤਲ, ਪੁਲਿਸ ਮੁਕਾਬਲੇ। ਅੱਗੇ ਤੁਸੀਂ ਅੰਦਾਜ਼ਾ ਲੈ ਲੈਣਾ ਕਿ ਕਿੱਡਾ ਵੱਡਾ ਕੰਮ CCD ਨੇ ਅੱਜ ਸਰ ਅੰਜਾਮ ਦਿੱਤਾ ਵਾ। ਅਗਲੇ ਡਾਕੂ ਤੇ ਜਾਂਦੇ ਆ ਜੀ। ਉਹਦਾ ਨਾਮ ਹੈ ਜੀ ਸ਼ਹਜ਼ਾਦ ਵਲਦ ਖਾਲਿਦ, 214 ਰੇਪ ਦਾ ਰਹਿਣ ਵਾਲਾ ਵਾ। 20 ਤੋਂ ਜ਼ਾਇਦ ਮੁਕੱਦਮੇ, ਚੋਰੀ, ਡਕੈਤੀ, ਰੇਪ, ਕਤਲ, ਇਕਦਾਮੇ ਕਤਲ, ਪੁਲਿਸ ਮੁਕਾਬਲਿਆਂ ਦੇ 20 ਤੋਂ ਜ਼ਿਆਦਾ ਮੁਕੱਦਮੇ ਇਸ ਬੰਦੇ ਤੇ। ਇਹ ਜਨਾਬੇ ਵਾਲੀ ਜਦੋਂ ਇਹਨਾਂ ਨੂੰ ਲੈ ਕੇ ਗਏ ਹਸਪਤਾਲ ਵੱਲ ਨੂੰ, ਜ਼ਾਹਰੀ ਬਾਤ ਇਹਨਾਂ ਨੂੰ ਫੈਰ ਫੂਰ ਵੱਜੇ ਸੀਗੇ, ਖੂਨ ਖਾਨ ਨਿਕਲ ਗਿਆ ਹੋਣਾ ਵਾ। ਹਸਪਤਾਲ ਲੈ ਗਏ ਆ, ਲੇਕਿਨ ਰਾਹ ਦੇ ਵਿੱਚ ਇਹ ਜਿਹੜੇ ਆ ਜਹੰਨਮ ਵਾਸਲ ਹੋ ਗਏ ਆ। ਹੁਣ ਜਨਾਬੇ ਵਾਲੀ ਤੁਹਾਨੂੰ ਇਹਨਾਂ ਦੇ ਬਾਕੀ ਕਾਰਨਾਮੇ ਦੱਸਦੇ। ਇੱਕ ਤਾਂ ਸਮੁੰਦਰੀ ਵਾਲਾ ਕਾਰਨਾਮਾ ਤੁਹਾਨੂੰ ਮੈਂ ਦੱਸ ਦਿੱਤਾ ਕਿ ਸਮੁੰਦਰੀ ਇਹਨਾਂ ਨੇ ਡੌਲਫਿਨ ਪੁਲਿਸ ਵਾਲਿਆਂ ਦੇ ਉੱਪਰ ਤੁੰਨ ਕੇ ਫਾਇਰਿੰਗ ਕੀਤੀ। ਲੇਕਿਨ ਉਹ ਜਦੋਂ ਅੱਜ ਮੈਂ ਵੀਡੀਓ ਦੇਖੀ, ਖੈਰ 4 ਸਾਲ ਪਹਿਲੇ ਵੀ ਦੇਖੀ ਹੋਈ ਸੀਗੀ, ਤੇ ਡੌਲਫਿਨ ਵਾਲਿਆਂ ਨੇ ਵੀ ਉਦੋਂ ਸਾਡਾ ਰਾਂਝਾ ਰਾਜ਼ੀ ਕੀਤਾ ਪੂਰਾ ਕਿ ਉਹਨਾਂ ਨੇ ਤੁੰਨ ਕੇ ਮੁਕਾਬਲਾ ਕੀਤਾ ਜਿੰਨਾ ਵੀ ਹੋ ਸਕਦਾ ਸੀਗਾ। ਹਾਲਾਂਕਿ ਸਿੱਧੇ ਫਾਇਰ ਆਉਂਦੇ ਹੁਣ ਤੇ ਬੰਦਾ ਸਾਈਡ ਸੂਟ ਤੇ ਵੀ ਹੋ ਜਾਂਦਾ। ਅੱਛਾ ਜੀ, ਹੁਣ ਤੱਕ ਅਗਰ ਫੈਸਲਾਬਾਦ ਦੇ ਵਿੱਚ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਦੀ ਕਾਰਕਰਦਗੀ ਨੂੰ ਦੇਖਿਆ ਜਾਵੇ ਨਾ, ਮੇਰਾ ਖਿਆਲ ਹੈ ਕਿ ਪੰਜਾਬ ਹੁਕੂਮਤ ਦਾ ਇਹ ਬਹੁਤ ਅੱਛਾ ਇਕਦਾਮ ਸੀਗਾ ਕਿ ਇਸ ਮਹਿਕਮੇ ਨੂੰ, ਇਸ ਅਦਾਰੇ ਨੂੰ ਬਣਾ ਦਿੱਤਾ, ਜਿਹਦੀਆਂ ਕਾਰਵਾਈਆਂ, ਜਿਹਦੀ ਮਿਹਨਤ ਨਜ਼ਰ ਆ ਰਹੀ ਆ। ਚੋਰ, ਡਾਕੂ, ਰੱਸਾਗੀਰ, ਬਦਮਾਸ਼, ਸ਼ੂਟਰ ਸਾਰੇ ਦੇ ਸਾਰੇ ਜਿਹੜੇ ਆ ਨਾ ਇਹਨਾਂ ਦੇ ਰਡਾਰ ਤੇ ਨੇ। CCD ਵਾਲੇ ਉਹਨਾਂ ਦੇ ਪਿੱਛੇ ਪਿੱਛੇ ਨੇ। ਬਹੁਤ ਅੱਛੇ ਨਤਾਇਜ ਸਾਹਮਣੇ ਆ ਰਹੇ ਆ। ਕ੍ਰਾਈਮ ਕੰਟਰੋਲ ਡਿਪਾਰਟਮੈਂਟ ਵਾਲਿਆਂ ਦਾ ਇਹ ਕਹਿਣਾ ਵਾ ਕਿ ਆਵਾਮ ਦੀ ਜਾਨ ਮਾਲ ਦੇ ਤਹੱਫੁਜ਼ ਵਾਸਤੇ ਦਿਨ ਰਾਤ ਅਸੀਂ ਡਟੇ ਹੋਏ ਹਾਂ। ਸ਼ਹਿਰੀ ਵੀ ਸਾਡਾ ਸਾਥ ਦੇਣ। ਬਹੁਤ ਸ਼ੁਕਰੀਆ।